ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨਪੁਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ, ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 22 ਅਕਤੂਬਰ 2025 8 ਕੱਤਕ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੋਂ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ ਆ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਕ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਿਟਰੋਇਟ ਮਿਸ਼ੀਗਨ ਤੋਂ ਸਰਦਾਰ ਗੁਰਵਿੰਦਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਵਿੰਦਰ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਕਿਸ ਤਰ੍ਹਾਂ ਦੀਵਾਲੀ ਦੇ ਮੌਕੇ ਨਰਿੰਦਰ ਮੋਦੀ ਨਾਲ ਜਿਹੜੀ ਗੱਲਬਾਤ ਕੀਤੀ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਦੀਵਾਲੀ ਮੌਕੇ ਨਰਿੰਦਰ ਮੋਦੀ ਨਾਲ ਗੁਫ਼ਤਗੂ ਕਰਦਿਆਂ ਭਾਰਤ ਵੱਲੋਂ ਰੂਸ ਦਾ ਤੇਲ ਖਰੀਦਣ ਦਾ ਮੁੱਦਾ ਜਿਹੜਾ ਉਹ ਚੱਕਿਆ ਔਰ ਵਾਈਟ ਹਾਊਸ ਵਿੱਚ ਦੀਵਾਲੀ ਸਮਾਗਮ ਦੌਰਾਨ ਟਰੰਪ ਨੇ ਮੁੜ ਦਾਅਵਾ ਕੀਤਾ ਹੈ ਕਿ ਮੋਦੀ ਨੇ ਉਸ ਨੂੰ ਯਕੀਨ ਦਹਾਨੀ ਕਰਵਾਈ ਹੈ ਕਿ ਭਾਰਤ ਰੂਸ ਤੋਂ ਤੇਲ ਨਹੀਂ ਖਰੀਦੇਗਾ। ਸੋ ਟਰੰਪ ਨੇ ਪਾਕਿਸਤਾਨ ਦਾ ਜ਼ਿਕਰ ਵੀ ਕੀਤਾ ਹੈ ਔਰ ਮੋਦੀ ਅਤੇ ਭਾਰਤ ਸਰਕਾਰ ਵੱਲੋਂ ਕੋਈ ਇਸ ਮੁੱਦੇ ਤੇ ਜਿਹੜਾ ਪੂਰੀ ਜਿਹੜੀ ਜ਼ੁਬਾਨ ਹੈ ਉਹ ਬੰਦ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਰਵਿੰਦਰ ਸਿੰਘ, ਡਿਟਰੋਇਟ ਨਿਵਾਸੀ, ਮਿਸ਼ੀਗਨ ਸਟੇਟ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹਨਾਂ ਦੇ ਭਾਈ ਦਲਜੀਤ ਸਿੰਘ ਔਰ ਉਹਨਾਂ ਦੇ ਸਾਥੀਆਂ ਦੇ ਐਫਰਟ ਦੇ ਨਾਲ ਹੀ ਜਿਹੜੀ ਸਾਡੀ ਇੱਕ ਖੁੱਲ੍ਹੀ ਮਿਲਣੀ ਹੋਈ, ਜਿਹਦੇ 'ਚ ਖੁੱਲ੍ਹ ਕੇ 2 ਘੰਟੇ ਇੱਕ ਵਿਚਾਰ ਗੋਸ਼ਟੀ ਸੈਸ਼ਨ ਚੱਲਿਆ, ਜਿਸ ਦੇ ਵਿੱਚ ਪੰਥਕ ਮਸਲੇ, ਖਾਸ ਤੌਰ 'ਤੇ ਖਾਲਿਸਤਾਨ ਦਾ ਮੁੱਦਾ, ਔਰ ਕਿਉਂਕਿ 9 ਅਕਤੂਬਰ ਨੂੰ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਨ ਸੀ। ਸੋ ਉਹਨਾਂ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਇਹ ਸਮਾਗਮ ਸੀ ਔਰ ਬੜੇ ਚੰਗੇ ਢੰਗ ਦੇ ਨਾਲ ਇਸ ਨੂੰ ਆਰਗੇਨਾਈਜ਼ ਕੀਤਾ ਗਿਆ। ਟੀਵੀ 84 ਦੇ ਮਾਧਿਅਮ ਰਾਹੀਂ ਲੱਖਾਂ ਲੋਕਾਂ ਤੱਕ ਇਹ ਮੈਸੇਜ ਪਹੁੰਚਿਆ, ਸ਼ਹੀਦਾਂ ਦੇ ਡੁੱਲੇ ਖੂਨ ਦਾ ਵੀ, ਖਾਲਿਸਤਾਨ ਦੇ ਕੌਜ਼ ਨਾਲ ਸੰਬੰਧਿਤ ਵੀ, ਔਰ ਬਹੁਤ ਸਾਰਿਆਂ ਨੇ ਇਸ ਸਾਰੇ ਫਾਰਮੈਟ ਨੂੰ ਪਸੰਦ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਇੱਕ ਆਪਣਾ ਮਾਹੌਲ ਹੁੰਦਾ, ਉਹ ਜਾਰੀ ਰਹਿਣਾ ਚਾਹੀਦਾ ਜਿੱਥੇ ਵਿਚਾਰਾਂ ਦਾ ਪ੍ਰਗਟਾਵਾ ਹੁੰਦਾ ਹੈ। ਪਰ ਇਸ ਕਿਸਮ ਦੇ ਸੈਸ਼ਨ ਰੀਅਲੀ ਜਿਹੜੇ ਨੇ ਉਹ ਇੰਟਰੈਕਟਿਵ ਹੋਣ ਕਰਕੇ ਜਿਹੜੇ ਸਵਾਲ ਅਕਸਰ ਵਿਰੋਧੀਆਂ ਵੱਲੋਂ ਵੀ ਚੁੱਕੇ ਜਾਂਦੇ ਨੇ, ਕਈ ਆਪਣਿਆਂ ਦੇ ਦਿਲਾਂ 'ਚ ਵੀ ਹੁੰਦੇ ਨੇ, ਕਈ ਵਾਰ ਕੁਛ ਮਾਮਲਿਆਂ ਨੂੰ ਲੈ ਕੇ ਜਿਹੜਾ ਹੈ ਉਹ ਕਨਫਿਊਜ਼ਨ ਵੀ ਹੁੰਦਾ ਹੈ ਕਿ ਉਹ ਇਸ ਕਿਸਮ ਦੇ ਓਪਨ ਸੈਸ਼ਨ ਦੇ ਨਾਲ ਹੀ, ਜਿਹਦੇ 'ਚ ਕਿ ਖੁੱਲ੍ਹ ਕੇ ਹਰ ਇੱਕ ਨੂੰ ਮੌਕਾ ਮਿਲੇ ਆਪਣੀ ਗੱਲ ਕਹਿਣ ਦਾ, ਇਸ ਫਾਰਮੈਟ ਨੂੰ ਐਨਕਰੇਜ ਕਰਨਾ ਚਾਹੀਦਾ। ਸੋ ਅਸੀਂ ਹਮੇਸ਼ਾ ਹੀ, ਮੈਂ ਅਕਸਰ ਇਹ ਪਹਿਲਾਂ ਵੀ ਇੱਕ ਵਾਰ ਕਿਹਾ ਸੀ ਕਿ ਜਦੋਂ ਨਵੰਬਰ 1991 ਦੇ ਵਿੱਚ ਮੈਂ ਸਪੋਕਸਪਰਸਨ ਪੰਥਕ ਕਮੇਟੀ ਦੇ ਤੌਰ 'ਤੇ ਸੇਵਾ ਸਤਿਗੁਰੂ ਨੇ ਬਖਸ਼ੀ, ਔਰ ਇਹ ਉਹ ਪੀਰੀਅਡ ਸੀ ਜਦੋਂ ਆਲਰੇਡੀ 1988 ਦਾ ਸੋ ਕਾਲਡ ਆਪਰੇਸ਼ਨ ਬਲੈਕ ਥੰਡਰ 2
ਕਿਉਂਕਿ ਇਹ ਸਰਕਾਰੀ ਕੋਡ ਨੇਮ ਨੇ ਜਿਹੜੇ ਉਹ ਸਿੱਖਾਂ ਦੇ ਉੱਤੇ ਹਮਲਿਆਂ ਦੇ ਲਈ ਵਰਤਦੇ ਨੇ। ਪਰ ਮੈਂ ਇਸ ਲਈ ਉਹਦੇ ਨਾਲ ਸੋ ਕਾਲਡ ਜਾਂ ਖੌਤੀ ਇਸ ਲਈ ਕਹਿ ਦਿੰਦਾ ਵੀ ਅਸੀਂ ਇਹਨੂੰ ਰੈਕਗਨਾਈਜ਼ ਨਹੀਂ ਕਰਦੇ। ਪਰ ਉਹਨਾਂ ਨੇ ਜਦੋਂ ਦਰਬਾਰ ਸਾਹਿਬ ਤੇ ਫੁੱਲ ਸਕੇਲ ਹਮਲਾ ਕੀਤਾ, ਟੋਟਲ ਵਾਰ ਸਿੱਖਾਂ ਦੇ ਉੱਤੇ ਥੋਪੀ, ਤੇ ਉਸ ਦਾ ਨਾਂ ਉਹਨਾਂ ਨੇ ਜਿਹੜਾ ਆਪਰੇਸ਼ਨ ਬਲੂ ਸਟਾਰ ਰੱਖਿਆ। ਜ਼ਾਹਰ ਹੈ ਕਿ ਇਹ ਕੋਡ ਨੇਮਸ ਦੇ ਵਿੱਚ ਵੀ ਬਹੁਤ ਕੁਝ ਛੁਪਿਆ ਹੁੰਦਾ ਹੈ, ਉਹਨਾਂ ਦੀ ਬਦਦਿਆਨਤੀ, ਬਦਨੀਤੀ ਔਰ ਨਫ਼ਰਤ। ਔਰ ਜ਼ਾਹਰ ਹੈ ਨੀਲਾ ਰੰਗ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਫਿਰ ਪ੍ਰਗਟੇ ਸਿੰਘ ਭੁਜੰਗੀਏ ਨਿਲੰਬਰ ਤਾਰਾ, ਨੀਲੇ ਅੰਬਰ ਨੀਲੇ ਕੱਪੜੇ, ਜ਼ਾਹਰ ਹੈ ਨੀਲਾ ਬਾਣਾ 10ਵੇਂ ਪਾਤਸ਼ਾਹ ਦਾ ਬਾਣਾ ਹੈ। ਔਰ ਅੱਜ ਵੀ ਸਾਡੇ ਨਿਹੰਗ ਸਿੰਘ ਜਿਹੜੇ ਨੇ ਉਸ ਬਾਣੇ ਨੂੰ ਉਹਨਾਂ ਨੇ ਕਾਇਮ ਰੱਖਿਆ ਹੋਇਆ। ਸੋ ਉਸ ਦੇ ਨਾਲ ਜੋੜ ਕੇ ਉਸ ਨੂੰ ਜਿਹੜਾ ਉਸ ਹਮਲੇ ਦਾ ਨਾਂ ਬਲੂ ਸਟਾਰ ਰੱਖਣਾ, ਕਿਉਂਕਿ ਮੈਂ ਅਕਸਰ ਯਾਦ ਦਹਾਨੀ ਕਰਵਾਉਂਦਾ ਕਿ ਬੁੱਧ ਭਾਵੇਂ 2500 ਸਾਲ ਪਹਿਲਾਂ ਹੋਇਆ ਅੱਜ ਤੋਂ, ਔਰ ਬੁੱਧ ਧਰਮ ਜਿਹੜਾ ਉਹ ਪਹਿਲਾ ਉਸ ਖਿੱਤੇ ਦੇ ਵਿੱਚ ਪਾਵਰਫੁਲ ਬੁੱਧ ਦੀ ਆਵਾਜ਼ ਸੀ ਜਿਸ ਨੇ ਚੈਲੰਜ ਕੀਤਾ ਸੀ ਬ੍ਰਾਹਮਣਵਾਦ ਨੂੰ। ਬਨਾਰਸ ਤੋਂ ਥੋੜੀ ਦੂਰ ਖਲੋ ਕੇ ਸਾਰਨਾਥ 'ਚ ਬੁੱਧ ਨੇ ਕਿਹਾ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ। ਨਾ ਉਹਨੇ ਬ੍ਰਾਹਮਣਵਾਦ ਨੂੰ ਮੰਨਿਆ, ਨਾ ਕਾਸਟ ਸਿਸਟਮ ਨੂੰ ਮੰਨਿਆ, ਇਕੁਆਲਿਟੀ ਦੀ ਗੱਲ ਕੀਤੀ। ਤੇ ਇਸ ਗੱਲ ਦਾ ਵੀ ਧਿਆਨ ਰਹੇ ਕਿ ਬੁੱਧ ਕੋਈ ਆਰੀਅਨ ਰੇਸ ਦਾ ਮੋਟੀਆਂ ਅੱਖਾਂ ਵਾਲਾ ਜਾਂ ਗੋਰੇ ਰੰਗ ਵਾਲਾ ਜਾਂ ਲੰਬੇ ਨੱਕ ਵਾਲਾ ਜਿਹੜਾ ਹੈ ਉਹ ਆਰੀਅਨ ਨਹੀਂ ਸੀ। ਉਹਨੂੰ ਸ਼ਾਕਿਆ ਮੁਨੀ ਵੀ ਕਹਿੰਦੇ ਨੇ। ਕਪਿਲਵਸਤੂ ਜਿਹੜਾ ਨੇਪਾਲ ਦੇ ਵਿੱਚ ਹੈ ਉਸ ਦੇ ਵਿੱਚੋਂ ਪੈਦਾ ਹੋਇਆ। ਤੇ ਜਦੋਂ ਮੋਦੀ ਨਫ਼ਰਤ ਦੇ ਨਾਲ ਇਹ ਕਹਿ ਰਿਹਾ ਹੁੰਦਾ ਹੈ ਕਿ ਜੀ ਅਬ ਤੋਂ हमारे भगवान गणेश भी छोटी छोटी आंखों वाले हो गए, वो कहाँ से बन के आते हैं, मत खरीदो। ਹੁਣ ਉਦੋਂ ਜਦੋਂ ਛੋਟੀਆਂ ਅੱਖਾਂ ਵਾਲੇ ਜਾਂ ਮੰਗੋਲ ਰੇਸ ਜਿਹੜੀ ਹੈ, ਜਿਹੜੀ ਜ਼ਾਹਰ ਹੈ ਭਾਰਤ ਦੀਆਂ ਨਾਰਥ ਈਸਟ ਦੀਆਂ ਸਟੇਟਾਂ ਦੇ ਵਿੱਚ ਜਿੰਨੇ ਨੇ ਜਿਹੜੇ ਉਹਨਾਂ ਦੇ ਵਿੱਚ ਖਾਸ ਤੌਰ 'ਤੇ ਨੇਪਾਲੀ ਔਰ ਜਿਹੜੇ ਨਾਲ ਲੱਗਦੇ ਸੂਬਿਆਂ ਦੇ ਵੀ ਨੇ, ਉਹਨਾਂ ਦੇ 'ਚ ਤੁਹਾਨੂੰ ਮਨੀਪੁਰ ਹੈ ਔਰ ਤ੍ਰਿਪੁਰਾ ਹੈ ਔਰ ਜਿਹੜਾ ਨਾਗਾਲੈਂਡ ਹੈ, ਇਹਨਾਂ ਸਾਰਿਆਂ ਦਾ ਕਿਉਂਕਿ ਮੰਗਲੋਇਡ ਰੇਸ ਹੈ ਔਰ ਬੁੱਧ ਦਾ ਸੰਬੰਧ ਉਸ ਰੇਸ ਨਾਲ ਸੀ ਕਿਉਂਕਿ ਕਪਿਲਵਸਤੂ ਦੇ ਵਿੱਚੋਂ ਪੈਦਾ ਹੁੰਦਾ ਹੈ ਔਰ ਮੰਗਲੋਇਡ ਰੇਸ ਹੈ। ਸੋ ਉਹ ਜਿਹੜੀ ਇੱਕ ਨਫ਼ਰਤ ਜਿਹੜੀ ਇਹਨਾਂ ਦੀ ਸੋ ਕਾਲਡ ਐਰੀਅਨ ਜਿਹੜੇ ਆਪਣੇ ਆਪ ਨੂੰ ਕਹਾਉਣ ਵਾਲੇ ਸੀ, ਪਹਿਲਾਂ ਡ੍ਰੈਵਿਡਨਸ ਦੇ ਨਾਲ ਜਿਹੜੇ ਲੋਕਲ ਇਨਹੈਬੀਟੈਂਟ ਸੀ ਇੰਡਸ ਵੈਲੀ ਸਿਵਲਾਈਜੇਸ਼ਨ ਦੇ, ਫਿਰ ਉਹਨਾਂ ਨੇ ਇਸ ਵੈਰ ਨੂੰ ਬੁੱਧ ਦੇ ਨਾਲ, ਕਿਉਂਕਿ ਬੁੱਧ ਉਹਨਾਂ 'ਚੋਂ ਸੀ, ਉਸ ਨੇ ਜੋ ਥਾਟ ਦਿੱਤਾ ਜ਼ਾਹਰ ਹੈ ਜਿਹੜੀ ਬ੍ਰਾਹਮਣਵਾਦ ਦੀ ਆਈਡੀਓਲੋਜੀ ਜ਼ਾਤ ਪਾਤ ਆਧਾਰਿਤ ਸੀ ਉਸ ਨੂੰ ਚੈਲੰਜ ਕੀਤਾ। ਇਸ ਲਈ ਔਰ ਜਿਹੜਾ ਸਿਧਾਂਤ ਸੀ ਬੁੱਧ ਦਾ ਉਹ ਅਹਿੰਸਾ ਪਰਮੋ ਧਰਮ, ਕਿ ਨਾਨ ਵਾਇਲੈਂਸ, ਕੰਪੈਸ਼ਨ, ਐਨੀਮਲਸ ਲਈ ਵੀ ਕੰਪੈਸ਼ਨ। ਬੁੱਧ ਧਰਮ ਦਾ ਖਾਤਮਾ ਕਿਵੇਂ ਕੀਤਾ ਉਹਦਾ ਅਕਸਰ ਮੈਂ ਜ਼ਿਕਰ ਕਰਦਾ, ਮੈਂ ਉਸ ਡਿਟੇਲ 'ਚ ਨਹੀਂ ਜਾਵਾਂਗਾ। ਲੇਕਿਨ ਜਦੋਂ ਅਲਾਮਾ ਇਕਬਾਲ ਨੇ ਇਹ ਯਾਦ ਦਹਾਨੀ ਕਰਵਾਈ ਸੀ ਕਿ ਕਿਵੇਂ ਬੁੱਧ ਦੇ ਥਾਟ ਨੂੰ ਇਸ ਖੁਸ਼ਕ ਬ੍ਰਾਹਮਣਵਾਦ ਦੇ ਥਾਟ ਨੇ ਨਿਗਲ ਲਿਆ, ਉਸ ਨੂੰ ਡਿਸਟਰੋਏ ਕਰ ਦਿੱਤਾ। ਔਰ ਅਲਾਮਾ ਇਕਬਾਲ ਨੇ ਨਾਨਕ ਨਜ਼ਮ ਦੇ ਵਿੱਚ ਕਿਹਾ ਕਿ ਵੀ ਆਸ਼ਕਾਰ ਉਸਨੇ किया जो जिंदगी का राज था, हिंद को लेकिन ख्याली फ़लसफ़ा पे नाज था, शमाए हक़ से जो मुनव्वर हो ये वो महफिल न थी, बारिश रहमत हुई लेकिन ज़िमी काबिल न थी। कि भाई ये खुश्क फलसफा वेदां दा शास्त्रां दा वो शमाए हक़ ਦੀ ਗੱਲ ਕਰ ਰਿਹਾ, ਇਨਸਾਨੀਅਤ ਦੀ ਗੱਲ ਕਰ ਰਿਹਾ, ਕੰਪੈਸ਼ਨ ਦੀ ਗੱਲ ਕਰ ਰਿਹਾ, ਲੇਕਿਨ ਕਿਵੇਂ ਬੁੱਧ ਨੂੰ ਫਿਰ ਸ਼ਾਸਤਰ ਤੇ ਸ਼ਸਤਰ ਦੋਨੋਂ ਹਥਿਆਰਾਂ ਦਾ ਇਸਤੇਮਾਲ ਕਰਕੇ ਬੁੱਧ ਧਰਮ ਦੇ ਥਾਟ ਨੂੰ ਉਸ ਧਰਤੀ ਤੋਂ ਕਿਵੇਂ ਖ਼ਤਮ ਕੀਤਾ, ਬੌਧੀਆਂ ਨੂੰ ਕਿਵੇਂ ਖ਼ਤਮ ਕੀਤਾ, ਉਹਨਾਂ ਦੇ ਮੱਠ, ਉਹਨਾਂ ਦੇ ਸਤੂਪੇ, ਮੋਨੈਸਟਰੀਜ਼, ਉਹਨਾਂ 'ਚੋਂ ਬੁੱਧ ਦੀ ਮੂਰਤੀ ਬਾਹਰ ਸੁੱਟ ਕੇ ਇਹਨਾਂ ਨੇ ਸ਼ਿਵ ਮੂਰਤੀ ਰੱਖ ਕੇ ਔਰ ਜਿੰਨੇ ਅਜੇ ਆਪਣੇ ਪ੍ਰਾਚੀਨ ਮੰਦਰ ਕਲੇਮ ਕਰਦੇ ਨੇ ਇਹ ਸਾਰੇ ਜਿਹੜੇ ਨੇ ਇਹ ਬੁੱਧ ਈਰਾ ਦੇ ਨਾਲ ਜੁੜੇ ਹੋਏ ਨੇ। ਔਰ ਇਸ ਲਈ ਫਿਰ ਅਲਾਮਾ ਨੇ ਕਿਹਾ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ, ਮੈਂ ਪਿੰਦਾਰ ਮੇਂ ਸ਼ਮਾਏ ਗੌਤਮ ਜਲ ਰਹੀ ਹੈ, ਮਹਿਫਿਲ 11 ਮੇਂ, 11 ਦੀ ਮਹਿਫਿਲ ਬਾਹਰ। ਇਸ ਬੁੱਧ ਧਰਮ ਦਾ ਸਫਾਇਆ ਕਰਨ ਦੇ ਬਾਵਜੂਦ ਬੁੱਧ ਨੂੰ ਬ੍ਰਾਹਮਣਾਂ ਨੇ ਮਾਫ ਨਹੀਂ ਕੀਤਾ। ਇਸ ਲਈ ਜਦੋਂ ਪਹਿਲਾ ਨਿਊਕਲੀਅਰ ਧਮਾਕਾ 1976 ਦੇ ਵਿੱਚ ਇੰਦਰਾ ਗਾਂਧੀ ਨੇ ਐਟਮ ਬੰਬ ਟੈਸਟ ਕੀਤਾ ਪੋਖਰਾਨ ਦੇ ਵਿੱਚ, ਉਹਦਾ ਕੋਡ ਨੇਮ ਰੱਖਿਆ ਗਿਆ ਸਮਾਈਲਿੰਗ ਬੁੱਧਾ। ਹੁਣ ਬੁੱਧ ਤਾਂ ਅਹਿੰਸਾ 'ਚ ਯਕੀਨ ਰੱਖਦਾ ਹੈ, ਅਹਿੰਸਾ ਪਰਮੋ ਧਰਮਾ,
ਕਿਸੇ ਦੇ ਨਾਲ ਵੀ ਹਿੰਸਾ ਨੂੰ ਐਂਡੋਰਸ ਹੀ ਨਹੀਂ ਕਰਦਾ। ਤੇ ਨਿਊਕਲੀਅਰ ਤੁਸੀਂ ਤਬਾਹੀ ਦਾ ਸਮਾਨ ਬਣਾ ਰਹੇ ਹੋ, ਤਾਂ ਤੁਸੀਂ ਕਹਿ ਰਹੇ ਹੋ ਕਿ ਬੁੱਧ ਕਿੰਨਾ ਖੁਸ਼ ਹੈ, ਸਮਾਈਲ ਕਰ ਰਿਹਾ। ਫਿਰ ਇਹ ਇੰਦਰਾ ਗਾਂਧੀ ਦਾ ਕੋਡ ਨੇਮ 1998 'ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੁਬਾਰਾ ਉਸੇ ਹੀ ਪੰਜਾਬ ਦੇ ਪਛਵਾੜੇ ਪੋਖਰਾਨ ਦੇ ਵਿੱਚ 5 ਧਮਾਕੇ ਕੀਤੇ ਜਾਂਦੇ ਨੇ, ਉਹਦਾ ਕੋਡ ਨੇਮ ਰੱਖਿਆ ਜਾਂਦਾ ਹੈ ਲਾਫਿੰਗ ਬੁੱਧਾ, ਕਿ ਬੁੱਧਾ ਹੱਸ ਰਿਹਾ। ਇਹ ਮੈਂ ਇਸ ਲਈ ਯਾਦ ਨਹੀਂ ਕਰਾ ਰਿਹਾ ਕਿ ਜਦੋਂ ਇਹ ਜਿਹੜੇ ਕੋਡ ਨੇਮ ਨੇ, ਜੇ ਬਲੂ ਸਟਾਰ ਉਹਨਾਂ ਨੇ ਕਿਹਾ, ਤੇ ਉਹਨਾਂ ਨੂੰ ਸੀ ਕਿ ਵੀ ਸਿੱਖਾਂ ਨੂੰ ਇਹ ਨੀਲੇ ਤਾਰੇ ਵਿਖਾਉਣੇ ਨੇ ਦਿਨੇ ਹੀ, ਅਸੀਂ ਤਾਂ ਵੈਸੇ ਤਾਰੇ ਦਿਖਾਉਣ ਦੀ ਗੱਲ ਕਰਦੇ ਹਾਂ। ਔਰ ਇਸੇ ਤਰ੍ਹਾਂ ਇਸ ਕਿਸਮ ਦੇ 1 ਦਰਜਨ ਤੋਂ ਜ਼ਿਆਦਾ ਹੋਰ ਕੋਡ ਨੇਮ ਜੇ ਤੁਸੀਂ ਦੇਖੋਗੇ ਤੇ ਤੁਹਾਨੂੰ ਇਹ ਸਮਝ ਆਏਗੀ। ਫਿਰ ਇਹਨਾਂ ਨੇ ਜਿਹੜਾ ਜਦੋਂ 29 ਅਪ੍ਰੈਲ 1986 ਨੂੰ ਬਾਬਾ ਗੁਰਬਚਨ ਸਿੰਘ ਮਾਨੋਚਾਇਲ ਦੀ ਅਗਵਾਈ ਹੇਠ ਐਲਾਨਨਾਮਾ ਹੋਇਆ ਖਾਲਿਸਤਾਨ ਦਾ, ਖਾਲਿਸਤਾਨ ਦੀ ਡੈਕਲੇਰੇਸ਼ਨ ਹੋਈ, ਤੇ ਅਗਲੇ ਦਿਨ 30 ਅਪ੍ਰੈਲ 1986 ਨੂੰ ਸਪੈਸ਼ਲ ਕਮਾਂਡੋ ਜਿਹੜੇ ਦਿੱਲੀ ਤੋਂ ਫਲਾਈ ਕਰਕੇ ਅੰਮ੍ਰਿਤਸਰ ਲਿਆਂਦੇ ਗਏ, ਸੁਰਜੀਤ ਬਰਨਾਲੇ ਦੀ ਸਰਕਾਰ ਸੀ, ਉਸ ਆਪਰੇਸ਼ਨ ਦਾ ਨਾਮ ਬਲੈਕ ਥੰਡਰ ਰੱਖਿਆ ਗਿਆ। ਬਾਅਦ 'ਚ ਉਹਨੂੰ ਬਲੈਕ ਥੰਡਰ 1 ਕਿਹਾ ਗਿਆ, ਕਿਉਂਕਿ ਅਗੇਨ 1988 ਦੇ ਵਿੱਚ ਜਦੋਂ ਇਹਨਾਂ ਨੇ ਦੁਬਾਰਾ ਕਮਾਂਡੋ ਔਰ ਸਨਾਈਪਰ ਫਾਇਰ ਔਰ ਦੂਜੇ ਕੀਤੇ, ਉਹਨੂੰ ਬਲੈਕ ਥੰਡਰ 2 ਕਿਹਾ ਗਿਆ। ਹੁਣ ਇਹ ਕਿਉਂਕਿ ਬਲੈਕ ਥੰਡਰ 1 ਤਾਂ ਜ਼ਾਹਰ ਹੈ ਇਹਨਾਂ ਦਾ ਇਹ ਆਪਣਾ ਦੱਸਣ ਦੇ ਲਈ ਕਿ ਵੀ ਤੁਸੀਂ ਖਾਲਿਸਤਾਨ ਦਾ ਐਲਾਨ ਕੀਤਾ, ਪਰ ਅਸੀਂ ਕਾਲੀ ਗਰਜ ਹੈ ਸਾਡੀ, ਬਿਲਕੁਲ, ਔਰ ਅਸੀਂ ਤਬਾਹੀ ਕਰਾਂਗੇ, ਔਰ ਤਬਾਹੀ ਕੀਤੀ ਵੀ। ਲੇਕਿਨ 1988 ਤੱਕ, 1986 ਤੋਂ 1988 ਤੱਕ 2 ਸਾਲ 'ਚ ਏਜੰਸੀਆਂ ਨੇ ਦੇਖਿਆ ਵੀ ਸਿੱਖਾਂ ਦੇ ਵਿੱਚ ਅਕਾਲ ਤਖਤ ਦੀ ਸਪਿਰਿਟ ਹੈ, ਦਰਬਾਰ ਸਾਹਿਬ ਦੇ ਲਈ ਆਪਾਂ ਕੁਰਬਾਨ ਕਰਨ ਦੀ ਭਾਵਨਾ ਹੈ, ਔਰ ਇਹਨਾਂ ਰਾਹੀਂ, ਇਹਨਾਂ ਦੇ ਸਰੂਪ ਵਾਲਿਆਂ ਰਾਹੀਂ ਅੰਦਰ ਜਿਹੜਾ ਇਹਨਾਂ ਨੂੰ ਬਦਨਾਮ ਕਰੋ, ਜਿਹੜਾ ਸੋ ਕਾਲਡ ਬਲੈਕ ਥੰਡਰ 2 ਆਪਰੇਸ਼ਨ 88 ਦੇ ਵਿੱਚ ਸੀ, ਉਹ ਤਾਂ ਏਜੰਸੀਆਂ ਦਾ ਆਪਰੇਸ਼ਨ ਸੀ। ਉਹਨਾਂ ਨੇ ਬਹੁਤ ਸਾਰੇ ਆਪਣੇ ਕੈਟ ਅੰਦਰ ਵਾੜੇ, ਫਰੋਤੀਆਂ ਲੈਣੀਆਂ ਸ਼ੁਰੂ ਕੀਤੀਆਂ, ਹੋਰ ਕੀਤਾ। ਫਿਰ ਈਵਨ ਅੰਮ੍ਰਿਤਸਰ 'ਚ ਵੀ ਕਰਫਿਊ ਨਹੀਂ ਸੀ ਲਾਇਆ ਗਿਆ। ਇਹ ਦੱਸਿਆ ਕਿ ਕੀ, ਔਰ ਮੈਂ ਜਦੋਂ ਡਾਇਲੌਗ ਦੀ ਗੱਲ ਕਰਦਾ ਕਿਉਂਕਿ 88 ਤੋਂ ਬਾਅਦ ਇੰਨੀ ਬਦਨਾਮੀ ਹੋ ਚੁੱਕੀ ਸੀ, ਏਜੰਸੀਆਂ ਨੇ ਮੂਵਮੈਂਟ ਨੂੰ ਉਸ ਪੱਧਰ 'ਤੇ ਲਿਆ ਕੇ ਖੜਾ ਕਰ ਦਿੱਤਾ ਸੀ ਕਿ ਸਿੱਖਾਂ ਦੇ ਜਦੋਂ ਉਹਨਾਂ ਨੇ 88 ਦੇ ਵਿੱਚ ਸ਼ਾਇਦ ਮਈ ਦੇ ਮਹੀਨੇ ਇਹ ਕੀਤਾ, ਉਦੋਂ ਈਵਨ ਅੰਮ੍ਰਿਤਸਰ 'ਚ ਵੀ ਕਰਫਿਊ ਨਹੀਂ ਸੀ ਲਾਇਆ ਗਿਆ, ਕਿਉਂਕਿ ਅੰਦਰ ਬਿਠਾ ਕੇ ਉਹਨਾਂ ਅਖੌਤੀ ਜੁਝਾਰੂਆਂ ਦੇ ਨਾਂ ਥੱਲੇ ਉਹ ਜ਼ੁਲਮ ਕੀਤੇ ਗਏ ਸੀ। ਲੋਕਾਂ ਨੂੰ ਇੰਨਾ ਸਤਾਇਆ ਗਿਆ ਸੀ ਕਿ ਲੋਕਾਂ ਦਾ ਇਹ ਸੀ ਕਿ ਭਾਈ ਚਲੋ ਖਹਿੜਾ ਛੁੱਟੇ ਇਹਨਾਂ ਤੋਂ। ਇਹ ਹੁੰਦਾ ਹੈ ਜਦੋਂ ਤੁਸੀਂ ਕਿਸੇ ਲਹਿਰ ਨੂੰ ਬਦਨਾਮ ਕਰਨ ਦੇ ਲਈ ਉਹਦੇ 'ਚ ਇਨਫਿਲਟ੍ਰੇਸ਼ਨ ਕਰਦੇ ਹੋ। ਇਸ ਲਈ ਜਦੋਂ ਪੰਥਕ ਕਮੇਟੀ ਮੁੜ ਸੁਰਜੀਤ ਹੁੰਦੀ ਹੈ ਜਾਂ ਇੱਕ ਨਵੇਂ ਰੂਪ 'ਚ 4 ਜੁਝਾਰੂ ਜਥੇਬੰਦੀਆਂ, ਖਾਲਿਸਤਾਨ ਕਮਾਂਡੋ ਫੋਰਸ, ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ, ਪਿੰਡਾਂ ਵਾਲੇ ਟਾਈਗਰ ਫੋਰਸ, ਬਾਅਦ ਸਿੱਖ ਸਟੂਡੈਂਟ ਫੈਡਰੇਸ਼ਨ ਵੀ ਉਹਦਾ ਹਿੱਸਾ ਬਣਦੀ ਹੈ, ਤੇ ਇਹ ਇੱਕ ਨਵਾਂ ਐਕਸਪੈਰੀਮੈਂਟ ਵੀ ਸੀ। ਲੇਕਿਨ ਇਹ ਬੜਾ ਜ਼ਰੂਰੀ ਸੀ ਕਿ ਲੋਕਾਂ ਨੂੰ ਦੱਸਿਆ ਜਾਏ ਕਿ ਸਾਡੀ ਜੋ 88 ਬਲੈਕ ਥੰਡਰ 2 ਦੇ ਨਾਂ ਥੱਲੇ ਜਾਂ ਜਿਹੜੇ ਲੋਕ ਪੰਜਾਬ ਦੇ ਵਿੱਚ ਬਲੈਕ ਕੈਟ ਬਣੇ ਹੋਏ ਨੇ, ਉਹ ਕਿਵੇਂ ਏਜੰਸੀਆਂ ਦੀ ਇੱਕ ਖੇਡ ਦਾ ਹਿੱਸਾ ਹੈ, ਉਹਨਾਂ ਦੀ ਪਲੈਨਿੰਗ ਦਾ ਹਿੱਸਾ ਹੈ। ਸੋ ਉਹ ਇਵੇਂ ਹੀ ਸੰਭਵ ਹੋ ਇੱਥੇ ਤਾਂ ਉਦੋਂ ਤੱਕ 89-90 'ਚ ਬਹੁਤ ਜਿਹੜਾ ਉਹ ਨੈਗੇਟਿਵਿਟੀ ਸੀ। ਸੋ ਮੈਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਨਾਰਥ ਅਮਰੀਕਾ ਦੇ ਅਮਰੀਕਾ, ਕੈਨੇਡਾ ਆਲਮੋਸਟ 91 ਤੋਂ 92 ਤੱਕ ਪੂਰਾ ਸਿਸਟਮੈਟਿਕ ਜਿਹੜੇ ਨੇ ਉਹ ਟੂਰਿੰਗ ਕੀਤੀ, ਔਰ ਆਪਣੀ ਪ੍ਰੈਜੈਂਟੇਸ਼ਨ ਤੋਂ ਬਾਅਦ ਦੀਵਾਨ ਹਾਲ ਦੇ ਵਿੱਚ ਇਹ ਹੁੰਦਾ ਸੀ ਕਿ ਵਿਚਾਰ ਗੋਸ਼ਟੀ ਹੋਏਗੀ, ਜੋ ਕਿਸੇ ਦੇ ਕੋਲ ਸਵਾਲ ਨੇ, ਕਿਸੇ ਦੇ ਕਮੈਂਟ ਨੇ, ਕੋਈ ਕ੍ਰਿਟਿਸਿਜ਼ਮ ਹੈ ਆਓ, ਔਰ ਉਹਨੇ ਉਸ 1 ਸਾਲ ਦੇ ਪੀਰੀਅਡ ਨੇ ਇੱਕ ਮਾਹੌਲ ਸਿਰਜਿਆ। ਉਹਦੇ 'ਚ ਅਸੀਂ ਕਿਹਾ ਕਿ ਭਾਈ ਇਹ ਤੁਸੀਂ ਜਿਹੜਾ ਸਰਕਾਰੀ ਪ੍ਰੋਪੇਗੈਂਡਾ, ਉਦੋਂ ਕੋਈ ਸੋਸ਼ਲ ਮੀਡੀਆ ਤਾਂ ਹੈ ਨਹੀਂ ਸੀ, ਸਰਕਾਰੀ ਪ੍ਰੋਪੇਗੈਂਡਾ ਹੀ ਵਿਕਦਾ ਸੀ, ਔਰ ਉਸ ਨੇ ਫਿਰ ਉਹ ਮਾਹੌਲ ਪੈਦਾ ਕੀਤਾ ਕਿ 1992 ਤੱਕ ਪਹੁੰਚਦੇ, ਕਿਉਂਕਿ ਪੰਜਾਬ ਦੇ ਵਿੱਚ ਵੀ 4 ਜੁਝਾਰੂ ਜਥੇਬੰਦੀਆਂ ਦੀਆਂ ਕਾਰਵਾਈਆਂ, ਜਿਨ੍ਹਾਂ ਨੂੰ ਇਹ ਕਹੋ ਕਿ ਵੀ ਉਹ ਪੂਰਾ ਜਿੱਥੇ TC ਦੇ ਬੇਰ ਲਾਉਣ ਵਾਲਾ ਕੰਮ ਸੀ, ਉੱਥੇ ਆਈਡੀਓਲੋਜੀਕਲ, ਸਿਧਾਂਤਕ ਔਰ ਜਿਸ ਲੈਵਲ ਦੀ ਸੱਚੀ ਸੁੱਚੀ ਇੱਕ ਮੂਵਮੈਂਟ ਖੜੀ, ਹਾਲਾਂ ਉਹਦੇ 'ਚ ਵੀ ਉਹਨਾਂ ਦੀ ਇਨਫਿਲਟ੍ਰੇਸ਼ਨ ਔਰ ਦੂਸਰਾ ਜਾਰੀ ਰਿਹਾ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਉਸ ਨੇ ਇੱਕ ਪੈਰ ਜਮਾਏ ਵਾਪਸ ਡਾਇਸਪੋਰਾ ਦੇ ਵਿੱਚ ਸਿੱਖਾਂ ਖਾਲਿਸਤਾਨ ਦੀ ਜਿਹੜੀ ਹੈ ਸਾਰੀ ਜੰਗ ਦੇ। ਇਹ ਅਨਫੋਰਚੂਨੇਟ ਪਾਰਟ ਹੈ ਕਿ ਫਿਰ 1992 ਤੋਂ ਬਾਅਦ ਪੰਜਾਬ ਦੇ ਵਿੱਚ ਬੁੱਚੜ ਬੇਅੰਤੇ ਦੀ ਸਰਕਾਰ, ਔਰ 1995 ਤੱਕ ਪਹੁੰਚਦੇ ਆ ਟੋਟਲ
ਜਿਹੜਾ ਉਹਨਾਂ ਨੇ ਇੱਕ ਆਪਣੇ ਵੱਲੋਂ ਤਾਂ ਇਹ ਸੀ ਵੀ ਅਸੀਂ ਫਿਨਿਸ਼ ਕਰਤਾ, ਔਰ ਉਸ ਤੋਂ ਬਾਅਦ ਫਿਰ ਇੱਕ ਮਾਯੂਸੀ ਦਾ ਦੌਰ। ਪਹਿਲਾਂ ਸ਼ਿਕਾਇਤ ਦਾ ਦੌਰ ਸੀ, ਆਪਣਿਆਂ ਤੇ ਕੰਪਲੇਨਿੰਗ ਸੀ, ਫਿਰ ਇੱਕ ਫੀਲਿੰਗ ਆਫ ਡਿਫੀਟ ਕਿ ਭਾਈ ਸਾਡੇ ਨਾਲ ਕੀ ਹੋਇਆ। ਔਰ ਉਹ ਅਕਸਰ ਅਸੀਂ ਜ਼ਿਕਰ ਕਰਦੇ ਹਾਂ ਵੀ ਉਹ ਕਿੰਨੇ ਹਾਰਡ ਟਾਈਮ ਸਾਰੇ ਗੁਜ਼ਰੇ। ਹੁਣ ਤਾਂ ਇਸ ਸਭ ਦੇ ਬਾਵਜੂਦ ਪਿਛਲੇ 2 ਸਾਲਾਂ 'ਚ ਖਾਸ ਤੌਰ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਉਹਨੇ ਵਾਪਸ ਸਾਡੀ ਮੂਵਮੈਂਟ ਨੂੰ ਵੀ ਇੰਟਰਨੈਸ਼ਨਲ ਰਡਾਰ ਤੇ ਲਿਆਂਦਾ ਹੈ। ਖਾਲਿਸਤਾਨ ਰੈਫਰੈਂਡਮ ਮੂਵਮੈਂਟ ਨੇ ਇਹ ਭੁਲੇਖਾ ਵੀ ਦੂਰ ਕਰ ਦਿੱਤਾ ਹੈ ਕਿ ਬਾਹਰਲੇ ਸਿੱਖ ਜਿਹੜੇ ਨੇ ਉਹ ਖਾਲਿਸਤਾਨ ਨਹੀਂ ਚਾਹੁੰਦੇ, ਜੋ ਸਰਕਾਰੀ ਪ੍ਰੋਪੇਗੈਂਡਾ ਸੀ। ਸੋ ਇਸ ਸਾਰੇ ਦੇ ਵਿੱਚ ਕਿਉਂਕਿ ਹੁਣ ਅਗੇਨ ਅਸੀਂ ਇਹਨਾਂ 2 ਸਾਲ ਦੇ ਦੌਰ ਤੋਂ ਬਾਅਦ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਜਿਹੜੇ 2-3 ਸਵਾਲ ਸਨ, ਉਹਨਾਂ 'ਚ ਭਾਵੇਂ ਥੋੜ੍ਹੀ ਬਹੁਤ ਨਿਰਾਸ਼ਤਾ ਵਾਲੇ ਵੀ ਕੁਛ ਨੂੰ ਵੀਰਾਂ ਭੈਣਾਂ ਨੂੰ ਲੱਗਾ ਹੋਏਗਾ, ਪਰ ਮੈਨੂੰ ਇਹ ਲੱਗਦਾ ਕਿ ਵੀ ਅਸੀਂ ਜਿਹੜਾ ਹੁਣ ਕੈਨੇਡਾ ਦੇ ਵਿੱਚ ਵਾਪਸ ਦਿਨੇਸ਼ ਪਟਨਾਇਕ ਨੂੰ ਲਿਆਉਣਾ ਹੈ, ਡਿਪਲੋਮੈਟਿਕ ਸੰਬੰਧ ਕਾਇਮ ਕਰਨੇ ਨੇ, ਔਰ ਜਿਹੜੇ ਸਿੱਖ ਐਮਪੀ ਵੀ ਬੈਠੇ ਹੋਏ ਨੇ ਜਾਂ ਉਹਨਾਂ ਦੀ ਚੁੱਪੀ ਜਾਂ ਕਿਸੇ ਲੈਵਲ, ਹਾਲਾਂਕਿ ਕੈਨੇਡੀਅਨ ਮੀਡੀਆ ਔਰ ਉਹਨਾਂ ਦੀਆਂ ਸਿਕਿਉਰਿਟੀ ਏਜੰਸੀ ਵਾਲਿਆਂ ਨੇ ਬੋਲਡ ਇਸ ਦੇ ਉੱਤੇ ਮੀਡੀਆ ਸਟੈਂਡ ਲਿਆ ਕਿ ਭਾਈ ਇਹ ਇੰਡੀਆ ਨੂੰ ਦੇ ਨਾਲ ਇਸ ਕਿਸਮ ਦਾ ਪਾਰ ਠੀਕ ਨਹੀਂ ਹੈ। ਅਮਰੀਕਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਬੇਸ਼ੱਕ SB 509 ਪਾਸ ਹੋ ਜਾਂਦਾ ਕੈਲੀਫੋਰਨੀਆ ਅਸੈਂਬਲੀ ਸੈਨੇਟ 'ਚ, ਉਹਨੂੰ ਗਵਰਨਰ ਤੋਂ ਵੀਟੋ ਕਰਵਾ ਦਿੱਤਾ ਜਾਂਦਾ ਹੈ। ਔਰ ਕਿਵੇਂ ਕਿਸ ਲੈਵਲ ਦੇ ਉੱਤੇ ਹਿੰਦੂ ਤਵੀ ਲੌਬੀ ਹੁਣ ਦੀਵਾਲੀ ਦੇ ਨਾਂ ਥੱਲੇ ਜਿਹੜਾ ਇਹ ਆਪਣੇ ਏਜੰਡੇ ਨੂੰ ਪੁਸ਼ ਕਰ ਰਹੇ ਨੇ, ਔਰ ਦੂਸਰਾ ਉਸ ਸਾਰੇ ਨੂੰ ਵੀ ਉਹ ਆਪਣਾ ਜਿਹੜਾ ਉਹਦੇ 'ਚ ਆਪਣੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇਵੇਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਕਿ ਜਿਵੇਂ ਜਿਹੜਾ ਇਹਨਾਂ ਦਾ ਹਿੰਦੂਤਵਾਦੀ ਵਿਚਾਰਧਾਰਾ, ਜਿਹਨੂੰ ਹਿੰਦੂ ਮਜ਼ਹਬ ਦੇ ਨਾਂ ਥੱਲੇ, ਹੁਣ ਤਾਂ ਸਿੰਪਲੀ ਜਿਹੜਾ US ਕਾਂਗਰਸ ਦੇ ਵਿੱਚ ਵੀ 2 ਕਾਂਗਰਸਮੈਨਾਂ ਨੇ ਦੀਵਾਲੀ ਨੂੰ ਲੈ ਕੇ ਹਿੰਦੂ ਫੈਸਟੀਵਲ, ਪਰ ਉਹਦੇ ਨਾਲ ਤੁਸੀਂ ਸਿੱਖ ਤੇ ਜੈਨੀ ਵੀ ਘਸੋੜੋ, ਜੈਨੀਆਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਉਹ ਤਾਂ ਪਹਿਲਾਂ ਹੀ ਹਿੰਦੂ ਬਣਾਏ ਹੋਏ ਨੇ। ਲੇਕਿਨ ਇੱਕ ਪਾਸੇ ਉਸੇ ਕੈਲੀਫੋਰਨੀਆ ਸਟੇਟ 'ਚ ਅਮਰੀਕਾ ਦੇ ਵਿੱਚ ਹਿੰਦੂ ਤਵੀ ਪੂਰਾ ਜ਼ੋਰ ਲਾਉਣ ਕਿ ਵੀ ਅਮਰੀਕਨ ਸਿਟੀਜ਼ਨ ਮਹਿਫੂਜ਼ ਨਹੀਂ ਹੋਣੇ ਚਾਹੀਦੇ, ਜੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਕੋਈ ਬਿੱਲ ਆਉਂਦਾ ਤੇ ਉਹਨਾਂ ਦਾ ਜ਼ੋਰ ਹੈ ਕਿ ਵੀ ਇਹ ਤਾਂ ਸਾਡੀ ਜਿਹੜੀ ਹੈ ਉਹ ਰਿਲੀਜੀਅਸ ਪ੍ਰੋਫਾਈਲਿੰਗ ਹੋ ਜਾਏਗੀ, ਕੋਈ ਵੀ ਹਿੰਦੂ ਜਿਹੜਾ ਖਾਲਿਸਤਾਨ ਦਾ ਵਿਰੋਧ ਕਰੇਗਾ ਉਹਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਜਾਂ ਇੰਡੀਅਨ ਪ੍ਰੋਕਸੀ ਨਾਲ ਜੋੜ ਦਿੱਤਾ ਜਾਏਗਾ। ਸੋ ਉਹਨਾਂ ਦਾ ਇਸ ਵੇਲੇ ਜਿਹੜਾ ਉਹ ਦੁਬਾਰਾ ਮੈਂ ਇਹ ਦੇਖ ਰਿਹਾ ਕਿ ਅਸੀਂ ਸਾਡਾ ਇੱਕ ਤਬਕਾ ਉਹ ਤਾਂ ਚਲੋ ਕੰਸਿਸਟੈਂਟਲੀ ਲੱਗਾ ਹੋਇਆ, ਲੇਕਿਨ ਬਾਈ ਐਂਡ ਲਾਰਜ ਸਾਡੀਆਂ ਗੁਰਦੁਆਰਾ ਕਮੇਟੀਆਂ ਜਾਂ ਜ਼ਿੰਮੇਵਾਰ ਆਰਗੇਨਾਈਜੇਸ਼ਨ ਜਿਹੜੀਆਂ ਨੇ ਉਹਨਾਂ ਦੀਆਂ ਪ੍ਰਾਇਰਟੀਜ਼ ਕਿਸੇ ਹੋਰ ਪਾਸੇ ਹੀ ਲਾਈ ਕਰਦੀਆਂ ਨੇ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਯੰਗਰ ਜਨਰੇਸ਼ਨ ਨੂੰ, ਔਰ ਮੈਂ ਇਸੇ ਲਈ ਜਿਹੜਾ ਐਫਰਟ ਡਿਟਰੋਇਟ ਦੇ ਵੀਰਾਂ ਨੇ ਕੀਤਾ ਉਸ ਨੂੰ ਐਪਰੀਸ਼ੀਏਟ ਕਰਦਾ। ਉਹਨਾਂ ਨੇ TV 84 ਨੂੰ ਵੀ ਜਿਹੜਾ ਉਹ ਟ੍ਰਿਬਿਊਟ ਦਿੱਤੀ, ਕਿਉਂਕਿ ਪ੍ਰੋਗਰਾਮ ਦੇ ਪਹਿਲੇ 5-6 ਸਪੀਕਰ ਜਿਹੜੇ ਯੰਗਸਟਰ ਸਨ ਉਹਨਾਂ 'ਚ ਉਹ TV 84 ਨੂੰ ਐਡਮਾਇਰ ਕਰਨ ਵਾਲੇ ਸੀ। ਸੋ ਅਸੀਂ ਸਮਝਦੇ ਹਾਂ ਕਿ ਜੇ ਇਹ ਪਲੇਟਫਾਰਮ ਨੂੰ ਅਸੀਂ ਸਮਝਦੇ ਹਾਂ ਇਸ ਦੀ ਯੂਜ਼ਫੁਲਨੈਸ, ਫਿਰ ਇਸ ਨੂੰ ਜਿਹੜਾ ਸਪੋਰਟ ਦੀ ਲੋੜ ਹੈ। ਰਿਪੀਟਡਲੀ ਕਹਿੰਦੇ ਆ, ਆਪਣੇ ਆਪ 'ਚ ਵੀ ਕਈ ਵਾਰ ਇੱਕ ਖਿਸਿਆਣਾਪਨ ਜਿਹਾ ਸ਼ੁਰੂ ਹੋ ਜਾਂਦਾ ਆਉਣਾ, ਕਿਉਂਕਿ ਅਸੀਂ ਸਮਝਦੇ ਹਾਂ ਵੀ ਈਵਨ ਜਿਹੜਾ ਸਾਨੂੰ ਕਹਿਣ ਦੀ ਲੋੜ ਵੀ ਨਹੀਂ ਹੋਣੀ ਚਾਹੀਦੀ। ਸੋ ਅਸੀਂ ਆਪਣੇ ਵੀਰ ਗੁਰਵਿੰਦਰ ਸਿੰਘ ਔਰ ਉਹਨਾਂ ਦੇ ਸਾਥੀਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਕਿਉਂਕਿ ਦੀਵਾਲੀ, ਦੀਪਾਵਲੀ, ਕਿਉਂਕਿ ਕੱਲ ਦਾ ਸਾਡਾ ਪਹਿਲਾ ਸੈਗਮੈਂਟ ਬੇਸ਼ੱਕ ਬਹੁਤ ਸਾਰਿਆਂ ਨੇ ਐਡਮਾਇਰ ਕੀਤਾ, ਅਜੇ ਤੱਕ ਕੁਝ ਹਲਕਿਆਂ ਵੱਲੋਂ ਮੈਂ ਕ੍ਰਿਟਿਸਿਜ਼ਮ ਵੀ ਐਕਸਪੈਕਟ ਕਰਦਾ ਜਿਹੜਾ ਅਜੇ ਤੱਕ ਆਇਆ ਨਹੀਂ ਹੈ, ਔਰ ਬਹੁਤ ਸਾਰਿਆਂ ਨੂੰ ਇਹ ਲੱਗਾ ਕਿ ਵੀ ਤੁਸੀਂ ਜਿਹੜਾ ਯੂ ਹੈਵ ਹਿੱਟ ਦਾ ਬਾਲ, ਕਿ ਵੀ ਜਿਹੜੀ ਗੱਲ ਕਰਨ ਵਾਲੀ ਹੈ। ਔਰ ਹਾਲਾਂਕਿ ਇਹ ਬਹੁਤਿਆਂ ਨੇ, ਕਿਸੇ ਨੇ ਕਿਹਾ ਕਿ ਜੀ ਬਾਬਾ ਇੰਨੀ ਸੰਗਤ ਤਿਲ ਸੁੱਟਣ ਦੀ ਥਾਂ ਨਹੀਂ, ਇੰਨੇ ਹਜ਼ਾਰ ਇੱਥੇ ਇੰਨੇ, ਔਰ ਮੈਂ ਜਿਵੇਂ ਕਿਹਾ ਸੀ ਵੀ ਹੁਣ ਪ੍ਰਬੰਧਕ ਵੀ ਦੀਵੇ ਸਿੱਧੇ ਕਰਨ ਤੇ ਲੱਗੇ ਹੁੰਦੇ ਨੇ ਕਿ ਵੀ ਇੱਕੋ ਲੋ ਦੇ ਵਿੱਚ ਬਲਣੇ ਚਾਹੀਦੇ ਨੇ। ਔਰ ਇਹ ਠੀਕ ਹੈ ਕਿ ਵਾਈਟ ਹਾਊਸ ਦੇ ਵਿੱਚ ਦੀਵਾਲੀ ਨੂੰ ਸੈਲੀਬ੍ਰੇਟ ਕਰਨ ਦੀ ਲਾਈਨ ਕੈਲੀਫੋਰਨੀਆ ਦੇ ਗਵਰਨਰ ਤੋਂ ਹਿੰਦੂ ਤਵੀਆਂ ਨੇ ਨਾ ਸਿਰਫ SB 509 ਵੀਟੋ ਕਰਵਾਇਆ, ਦੀਵਾਲੀ ਨੂੰ ਐਜ਼ ਏ ਹੌਲੀਡੇ ਜਿਹੜੀ ਹੈ ਉਹ ਡਿਕਲੇਅਰ ਕਰਵਾਇਆ। तो ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੋਲੀਟੀਕਲੀ ਔਰ ਮਨੀ ਪਾਵਰ ਔਰ ਅਦਰਵਾਈਜ਼
ਉਹ ਕਿਸ ਲੈਵਲ ਦੇ ਉੱਤੇ ਜਿਹੜਾ ਐਕਟਿਵ ਨੇ। ਅੱਛਾ। ਦੂਸਰੇ ਪਾਸੇ ਵਾਈਟ ਹਾਊਸ ਵੱਲ ਵੀ ਨਜ਼ਰ ਲੱਗੀ ਹੋਈ ਸੀ ਕਿ ਵੀ ਇਸ ਵਾਰ ਦੀਵਾਲੀ ਦਾ ਜਿਹੜਾ ਦਿਨ ਹੈ ਉਹਨੂੰ ਕਿਵੇਂ ਪ੍ਰੈਜ਼ੀਡੈਂਟ ਟਰੰਪ ਹੈਂਡਲ ਕਰਨਗੇ, ਜਾਂ ਕਿਵੇਂ ਉਹ ਔਖਾ ਸੌਖਾ ਜਿਹੜਾ ਉਹ ਦੀਵਾਲੀ ਜ਼ੋਰ ਨਾਲ ਕਹਿ ਕੇ ਉਹਨਾਂ ਨੇ ਕਿਹਾ ਆਈ ਹੈਵ ਬੀਨ ਟੋਲਡ ਸਟ੍ਰੈਸ ਇਜ਼ ਟੂ ਬੀ ਔਨ ਦਾ ਵੀ, ਔਰ ਇਹ ਕਹਿ ਕੇ ਜਿਹੜੀ ਗੱਲ ਇਸ ਵੇਲੇ ਸਾਡੀ ਚਰਚਾ ਦਾ ਵਿਸ਼ਾ ਹੈ, ਜਾਂ ਅਗੇਨ ਪ੍ਰੈਜ਼ੀਡੈਂਟ ਟਰੰਪ ਉਹੀ ਜਿਵੇਂ ਇੱਕ ਯੰਗ ਮੈਨ ਨੇ ਫੇਰ ਲਿਖਿਆ, ਕਹਿੰਦੇ ਤੁਹਾਨੂੰ ਮੈਂ ਕਿਹਾ ਸੀ ਨਾ ਵੀ ਟਰੰਪ ਦਾ ਸਟਾਈਲ ਉਹੀ ਆ ਕਿ ਇੱਕ ਵੱਡੇ ਗਰੁੱਪ 'ਚ ਬੈਠੇ ਕਿਸੇ ਬੰਦੇ ਨੂੰ ਟਾਰਗੇਟ ਕਰਕੇ ਕੋਈ ਪੁੱਛੇ ਵੀ ਤੂੰ ਘਰ ਵਾਲੀ ਨੂੰ ਕੁੱਟਣਾ ਬੰਦ ਕੀਤਾ ਕਿ ਨਹੀਂ। ਹੁਣ ਉਹ ਨਾ ਹਾਂ ਜੋਗਾ ਨਾ ਜੋਗਾ, ਉਹ ਕਹਿੰਦਾ ਵੀ ਟਰੰਪ ਨੂੰ ਕੋਈ ਮੌਕਾ ਮਿਲੇ, ਅੰਬ ਚੂਪਣ ਦਾ ਮਿਲੇ ਕਿ ਨਾਸ਼ਪਤੀਆਂ ਖਾਣ ਦਾ ਮਿਲੇ, ਉਹ ਨਾਲ ਦੀ ਨਾਲ ਮੋਦੀ ਯੂ ਗ੍ਰੇਟ ਮੈਨ ਯੂ ਟੋਲਡ ਮੀ ਦੈਟ ਯੂ ਵਾਂਟ ਬੀ ਬਾਇੰਗ ਆਇਲ ਫਰੋਮ ਰਸ਼ੀਆ। ਸੋ ਐਗਜ਼ੈਕਟਲੀ ਇੱਥੇ ਵੀ ਇਹ ਹੋਇਆ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੜੇ ਹਾਈ ਪ੍ਰੋਫਾਈਲ, ਕਿਉਂਕਿ ਬੇਸ਼ੱਕ ਟਰੰਪ ਨੇ ਇੰਡੀਆ ਨੂੰ ਰਗੜਾ ਦਿੱਤਾ ਹੋਇਆ, ਲੇਕਿਨ ਉਹਦੇ ਆਪਣੇ ਇਮੀਡੀਏਟ ਦਾਇਰਾ ਕਾਰ ਹਾਈ ਪ੍ਰੋਫਾਈਲ ਹਿੰਦੂ ਉਸ ਦੇ ਡਿਸੀਜਨ ਮੇਕਰ ਵੀ ਨੇ, ਔਰ ਉਹ ਵਾਈਟ ਹਾਊਸ ਦੀ ਇਸ ਦੀਵਾਲੀ ਸੈਲੀਬ੍ਰੇਸ਼ਨ ਮੌਕੇ ਮੌਜੂਦ ਸੀ, ਜਿਨ੍ਹਾਂ ਦੇ ਵਿੱਚ FBI ਡਾਇਰੈਕਟਰ ਕਾਸ਼ ਪਟੇਲ ਔਰ ਇਹ 19 ਇੰਟੈਲੀਜੈਂਸ ਏਜੰਸੀਆਂ ਦੀ ਇੰਚਾਰਜ ਡਾਇਰੈਕਟਰ ਤੁਲਸੀ ਗੈਬਰਟ, ਵਾਈਟ ਹਾਊਸ ਦਾ ਡਿਪਟੀ ਪ੍ਰੈਸ ਸੈਕਟਰੀ ਕੁਸ਼ ਦੇਸਾਈ, ਔਰ ਐਂਬੈਸਡਰ ਜਿਹੜੇ ਇੰਡੀਆ ਦਾ ਅਮਰੀਕਾ 'ਚ ਹੈ ਵਿਨੇ ਮੋਹਨ ਕਵਾਤੜਾ, ਤੇ ਜਿਹੜਾ ਹੁਣ ਅਮਰੀਕਾ ਦਾ ਐਂਬੈਸਡਰ ਇੰਡੀਆ 'ਚ ਭੇਜਿਆ ਸਰਜੀਓ ਗੌਰ, ਇਹ ਵੀ ਸੀ, ਔਰ ਬੀਬੀ ਹਰਮੀਤ ਢਿੱਲੋਂ ਵੀ ਇਹਦੇ 'ਚ, ਭਾਵੇਂ ਇਹਨਾਂ ਨੇ ਰਿਪੋਰਟਿੰਗ ਮੈਂਸ਼ਨ ਨਹੀਂ ਕੀਤਾ ਪਰ ਜਿਹੜੀ ਮੈਂ ਕਵਰੇਜ ਦੇਖੀ ਹੈ ਉਹਦੇ 'ਚ ਉਹ ਵੀ ਮੌਜੂਦ ਸਨ। ਔਰ ਇਸ ਦੇ ਵਿੱਚ ਜ਼ਾਹਰ ਹੈ ਕਿ ਦੀਵਾ ਬਾਲ ਕੇ ਦੀਵਾਲੀ ਦਾ ਐਲਾਨਨਾਮਾ ਹੁੰਦਾ ਹੈ, ਔਰ ਵਾਈਟ ਹਾਊਸ ਦੇ ਵਿੱਚ ਇਨੀਸ਼ੀਅਲ ਰਿਮਾਰਕ ਜਿਹੜੇ ਦਿੱਤੇ ਪ੍ਰੈਜ਼ੀਡੈਂਟ ਟਰੰਪ ਨੇ, ਮੋਦੀ ਦੀ ਤਾਰੀਫ ਕੀਤੀ, ਗ੍ਰੇਟ ਪਰਸਨ, ਗ੍ਰੇਟ ਫਰੈਂਡ, ਔਰ ਉਹਨਾਂ ਨੇ ਕਿਹਾ ਵੀ ਅੱਜ ਹੀ ਮੇਰੀ ਮੋਦੀ ਨਾਲ ਗੱਲ ਹੋਈ ਹੈ। ਟਰੰਪ ਨੇ ਕਿਹਾ ਕਿ ਵੀ ਦੀਵਾਲੀ ਦੇ ਮੌਕੇ ਦੇ ਉੱਤੇ ਇਹ ਮੋਦੀ ਦੇ ਟਵਿੱਟਰ ਹੈਂਡਲ ਤੋਂ ਜਾਂ ਇੰਡੀਆ ਤੋਂ ਵੀ ਕਨਫਰਮ ਹੋਇਆ ਕਿ ਜੀ ਪ੍ਰੈਜ਼ੀਡੈਂਟ ਟਰੰਪ ਨੇ ਵਧਾਈ ਦਿੱਤੀ ਦੀਵਾਲੀ ਦੀ। ਪਰ ਗੱਲ ਜਿਹੜੀ ਅਸੀਂ ਵਿਚਾਰ ਚਰਚਾ ਲਈ ਚੁਣੀ ਹੈ ਕਿ ਗੱਲ ਵਧਾਈਆਂ ਵਾਲੀ ਨਹੀਂ ਹੈ। ਉਹਨਾਂ ਨੇ ਸ਼ੁਰੂਆਤ ਕੀਤੀ ਪ੍ਰੈਜ਼ੀਡੈਂਟ ਟਰੰਪ ਨੇ, ਉਹਨਾਂ ਦੇ ਲਫ਼ਜ਼ ਹੀ ਨੇ, ਲੈਟ ਮੀ ਐਕਸਟੈਂਡ ਆਵਰ ਵਾਰਮੈਸਟ ਵਿਸ਼ੇਸ ਟੂ ਦਾ ਪੀਪਲ ਆਫ ਇੰਡੀਆ। ਆਈ ਜਸਟ ਸਪੋਕ ਟੂ ਯੋਰ ਪ੍ਰਾਈਮ ਮਿਨਿਸਟਰ ਟੁਡੇ। ਯੋਰ ਪ੍ਰਾਈਮ ਮਿਨਿਸਟਰ, ਉਹਨਾਂ ਨੂੰ ਦੱਸ ਰਿਹਾ ਵੀ ਤੁਸੀਂ ਬੈਠੇ ਅਮਰੀਕਾ 'ਚੋਂ ਪਰ ਪ੍ਰਾਈਮ ਮਿਨਿਸਟਰ ਤੁਹਾਡਾ ਉਹੀ ਹੈ। ਹੈਡ ਏ ਗ੍ਰੇਟ ਕਨਵਰਸੇਸ਼ਨ, ਵੀ ਟਾਕਡ ਅਬਾਊਟ ਟ੍ਰੇਡ। ਹੁਣ ਉੱਥੇ ਇੰਡੀਆ ਚੁੱਪ ਹੈ, ਹੁਣ ਇਹ ਜਦੋਂ ਟ੍ਰੇਡ ਦੀ ਗੱਲ, ਹੀ ਇਜ਼ ਵੈਰੀ ਇੰਟਰਸਟਿਡ ਇਨ ਦੈਟ। ਮੋਦੀ ਬਹੁਤ ਦਿਲਚਸਪੀ ਹੈ ਉਹਦੀ ਵਪਾਰ। although we did talk a little while ago about let's have no wars with Pakistan। ਕਹਿੰਦੇ ਅਸੀਂ ਵੈਸੇ ਪਹਿਲਾਂ ਵੀ ਗੱਲ ਕਰਕੇ ਮੈਂ ਉਹਨੂੰ ਕਿਹਾ ਹੋਇਆ ਵੀ ਪਾਕਿਸਤਾਨ ਨਾਲ ਜੰਗ ਨਹੀਂ ਕਰਨੀ। The fact that trade was involved, I was able to talk about that, ਕਿਉਂਕਿ ਟੈਰਿਫ ਦਾ ਦੂਜਾ ਚੱਲ ਹੀ ਰਿਹਾ। ਮੈਂ ਕਿਹਾ ਵੀ ਇਹਦੇ ਨਾਲ ਗੱਲ ਵੀ ਕਰੀਏ। And we have no war with Pakistan and India। ਹੁਣ ਕੋਈ ਪਾਕਿਸਤਾਨ ਇੰਡੀਆ ਦੀ ਜੰਗ ਨਹੀਂ ਹੋਈ। That was a very 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 good thing। ਟਰੰਪ ਨੇ ਕਿਹਾ ਬਹੁਤ 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 ਵਧੀਆ ਵਧੀਆ। He is a great person। He has become a great friend of mine over the years। ਕਈ ਵਰਿਆਂ ਦੇ ਯਾਰੀ ਸਾਡੀ ਜਿਹੜੀ ਆ ਉਹ ਪੱਕੀ ਹੋ ਗਈ। ਔਰ ਫਿਰ ਉਹਨਾਂ ਨੇ ਜਿਹੜਾ ਇਹ ਹਾਈਲਾਈਟਿੰਗ ਦਾ ਸਿੰਬੋਲਿਕ ਇੰਪੋਰਟੈਂਸ ਆਫ ਫੈਸਟੀਵਲ ਦੀਵਿਆਂ ਦੀ ਗੱਲ ਕਰਦੇ ਹਾਂ ਕਿ ਇਨ ਅ ਫਿਊ ਮੋਮੈਂਟਸ ਵੀ ਵਿਲ ਲਾਈਟ ਦਾ ਦੀਆ ਐਜ਼ ਅ ਸਿੰਬਲ ਆਫ ਫੇਥ ਇਨ ਦਾ ਵਿਕਟਰੀ ਆਫ ਲਾਈਟ ਓਵਰ ਡਾਰਕਨੈਸ। ਇੱਥੇ ਇਹ ਗੱਲ ਚੰਗੀ ਹੈ ਵੀ ਕੋਈ ਰਾਮ ਰਾਵਣ ਦੀ ਕਹਾਣੀ ਨਹੀਂ ਸੁਣਾਈ, ਉਹਨੇ ਕਿਹਾ ਚਾਨਣ ਦੀ ਹਨੇਰੇ ਦੇ ਉੱਤੇ ਜਿੱਤ। ਔਰ ਇਹ ਜਿਹੜੀ ਹੈ ਇਟਸ ਨੌਲੇਜ ਓਵਰ ਇਗਨੋਰੈਂਸ ਐਂਡ ਗੁੱਡ ਓਵਰ ਈਵਲ, ਚੰਗਿਆਈ ਦੀ ਬੁਰਾਈ ਤੇ। ਔਰ ਦੂਜਾ ਡਿਊਰਿੰਗ ਦੀਵਾਲੀ ਦਾ ਰੈਵਲਰਸ recall ancient stories of enemies defeated, obstacles removed and captives freed। ਇਹ ਬਿਲਕੁਲ ਠੀਕ ਗੱਲ ਕੀਤੀ। ਹੁਣ ਇਹਨਾਂ ਨੇ ਤਾਂ ਯੁੱਧਿਆਂ ਨਾਲ ਕਹਾਣੀ ਜੋੜੀ। ਈਵਨ ਜੂਇਸ਼ ਕੈਲੰਡਰ ਦੇ ਵਿੱਚ ਸ਼ਾਇਦ ਫਰਾਈਡੇ ਦਾ ਦਿਨ ਹੁੰਦਾ ਜਿਸ ਦਿਨ ਉਹ ਰੋਸ਼ਨੀਆਂ ਕਰਦੇ ਨੇ। ਸੋ ਇਹ ਸਾਰੀਆਂ ਕਹਾਣੀਆਂ ਗੁੱਡ ਈਵਲ ਔਰ ਦੂਜੀਆਂ ਇਹ ਯਹੂਦੀਆਂ ਦੇ ਜ਼ਮਾਨਿਆਂ ਤੋਂ ਹਿੰਦੂ ਮਾਈਥੋਲੋਜੀ 'ਚੋਂ ਚਲਦੀਆਂ ਇਹਨਾਂ ਨੇ ਤਾਂ ਉਹਨੂੰ ਅਯੁੱਧਿਆ ਨਾਲ ਜੋੜਿਆ। ਔਰ ਟਰੰਪ ਨੇ ਇਸ ਨੂੰ ਇਹੀ ਕਿਹਾ ਕਿ ਵੀ ਇਹ ਜਿਹੜੀ ਹੈ ਰੈਵਲਰਸ ਰੀਕਾਲ ਐਂਸ਼ੀਐਂਟ ਸਟੋਰੀਜ਼, ਇਹ ਕਹਾਣੀਆਂ ਨੇ। ਪਰ ਅਲਟੀਮੇਟਲੀ ਜਿਹੜੀ ਹੈ ਚਾਨਣ ਜੇ ਹੋਏ ਤਾਂ ਉਹਦੇ ਸਾਹਮਣੇ ਹਨੇਰਾ ਟਿਕਦਾ ਨਹੀਂ ਹੈ।
ਔਰ ਬਾਕੀ ਉਹਨੇ ਕਿਹਾ ਕਿ ਇਹ ਜਿਹੜਾ ਦੀਵੇ ਦੀ ਰੋਸ਼ਨੀ ਹੈ, ਫਲੇਮ ਹੈ, that reminds everyone to seek the path of wisdom and to work with diligence and to always give thanks for many blessings। ਕਿ ਸਾਨੂੰ ਇਹ ਯਾਦ ਦਹਾਨੀ ਕਰਵਾਉਂਦੀ ਹੈ ਇਹ ਦੀਵੇ ਦੀ ਰੋਸ਼ਨੀ ਕਿ ਅਸੀਂ ਸਿਆਣਪ ਦੇ ਰਾਹ 'ਤੇ ਚੱਲਣਾ ਹੈ, ਅਸੀਂ ਮਿਹਨਤ ਕਰਨੀ ਹੈ ਔਰ ਜੋ ਸਾਨੂੰ ਇੰਨੀਆਂ ਰਹਿਮਤਾਂ ਮਿਲੀਆਂ ਨੇ ਰੱਬ ਦੀਆਂ ਉਹਦੇ ਲਈ ਸ਼ੁਕਰਗੁਜ਼ਾਰ ਹੋਣਾ। ਬਿਲਕੁਲ। ਫਿਰ ਉਹਨਾਂ ਨੇ ਜਿਹੜਾ ਇਹ ਸਾਰੇ ਤੇ ਤੋਂ ਅੱਗੇ ਜਾਂਦੇ ਆ ਇਸ ਗੱਲ ਨੂੰ ਉਹਨਾਂ ਨੇ ਫਿਰ ਦੁਹਰਾਇਆ ਕਿ ਭਾਈ ਮੈਂ ਯਾਦ ਦਹਾਨੀ ਕਰਵਾਉਣਾ ਚਾਹੁੰਦਾ ਕਿ ਭਾਈ ਮੋਦੀ ਨੇ ਮੈਨੂੰ ਫਿਰ ਕਿਹਾ ਕਿ ਉਹ ਹੁਣ ਤੇਲ ਜਿਹੜਾ ਉਹ ਰੂਸ ਤੋਂ ਬਾਏ ਨਹੀਂ ਕਰੇਗਾ। ਔਰ ਇਸ ਦੇ ਉੱਤੇ ਹੀ ਕਾਂਗਰਸ ਨੇ ਫਿਰ, ਕਿਉਂਕਿ ਮੋਦੀ ਵਾਲਿਆਂ ਨੇ ਕੋਈ ਉਹਦੇ 'ਤੇ ਅੱਗੋਂ ਕਮੈਂਟ ਨਹੀਂ ਕੀਤਾ ਹੈ, ਕਾਂਗਰਸ ਨੇ ਇਸ ਦੇ ਉੱਤੇ ਤੰਜ਼ ਕੀਤੀ ਹੈ। while Modi conceals, Trump reveals। Congress after US President repeats Russian oil claims। ਕਿ ਜਿਹੜਾ ਟਰੰਪ ਨੇ ਇਹ ਰਿਪੀਟ ਕਰਕੇ ਕਿਹਾ ਕਿ ਵੀ ਮੈਂ ਗੱਲ ਕੀਤੀ ਆ ਅੱਜ ਹੀ ਮੋਦੀ ਦੇ ਨਾਲ ਔਰ ਉਹ ਇੰਡੀਆ ਇਜ਼ ਨਾਟ ਗੋਇੰਗ ਟੂ ਬਾਏ ਮੱਚ ਆਇਲ ਫਰੋਮ ਰਸ਼ੀਆ ਕਿ ਹੁਣ ਆਇਲ ਨਹੀਂ ਖਰੀਦੇਗਾ। ਉਹਨੇ ਕਿਹਾ, ਇਹ ਕਾਂਗਰਸ ਸਪੋਕਸਮੈਨ ਨੇ ਕਿਹਾ ਵੀ 6 ਦਿਨਾਂ ਦੇ ਵਿੱਚ ਪਿਛਲੇ ਚੌਥੀ ਵਾਰ ਟਰੰਪ ਨੇ ਇਹ ਰਿਪੀਟ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਮੋਦੀ ਨੇ ਤਾਂ ਚੁੱਪ ਧਾਰੀ ਹੋਈ ਹੈ, ਇਸ ਤੋਂ ਇਹ ਹੈ ਕਿ ਮੋਦੀ ਕੰਸੀਲਸ, ਟਰੰਪ ਰਿਵੀਲਸ ਕਿ ਮੋਦੀ ਚੋਰੀ ਕਰ ਰਿਹਾ, ਉਸ ਨੂੰ ਲੁਕੋ ਰਿਹਾ ਔਰ ਟਰੰਪ ਜ਼ਾਹਰ ਕਰ ਰਿਹਾ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਜਿਹੜਾ ਕਾਂਗਰਸ ਨੇ ਤਾਂ ਇਸ ਦੇ ਉੱਤੇ ਪੂਰਾ ਉਹਨਾਂ ਨੇ ਕਿਹਾ ਕਿ the PM has finally acknowledged publicly that President Trump called him up and that the two spoke to each other, but all that PM has said is that US President extended Diwali greetings। ਕਿ ਵੀ ਉਹ ਤਾਂ ਇਹੀ ਕਹਿੰਦਾ ਵੀ ਬਸ ਮੈਨੂੰ ਦੀਵਾਲੀ ਦੀ ਵਧਾਈ ਦਿੱਤੀ, ਬਟ ਟਰੰਪ ਕਹਿੰਦਾ ਟ੍ਰੇਡ ਵੀ ਡਿਸਕਸ ਕੀਤਾ ਸੀ, ਪਾਕਿਸਤਾਨ ਵੀ ਡਿਸਕਸ ਕੀਤਾ ਔਰ ਇਹ ਜਿਹੜਾ ਮੋਦੀ ਨੇ ਇਕਰਾਰ ਕੀਤਾ ਕਿ ਵੀ ਉਹ ਹੁਣ ਕੋਈ ਤੇਲ ਨਹੀਂ ਖਰੀਦੇਗਾ। ਔਰ ਇਹ ਮੋਦੀ ਨੇ ਜਿਹੜਾ ਆਪਣਾ ਟਵੀਟ ਪਾਇਆ, ਥੈਂਕ ਯੂ ਪ੍ਰੈਜ਼ੀਡੈਂਟ ਟਰੰਪ ਫॉर योर ਫੋਨ ਕਾਲ ਐਂਡ ਵਾਰਮ ਦੀਵਾਲੀ ਗ੍ਰੀਟਿੰਗਸ। ਬਸ ਇੱਥੇ ਉਹਨਾਂ ਨੇ ਰੋਕ ਦਿੱਤਾ ਔਰ ਕਾਂਗਰਸ ਦੀ ਤੰਜ਼ ਹੈ ਔਰ ਇਸ ਦੇ ਸਾਰੇ ਮੀਡੀਆ ਨੇ, ਇੰਡੀਅਨ ਮੀਡੀਆ, ਮੋਦੀ ਟਰੰਪ ਸਪੀਕ US ਇੰਡੀਆ ਕਾਲ ਅਕਾਊਂਟਸ ਡਿਫਰ ਕਿ ਵੀ ਟਰੰਪ ਨੇ ਜੋ ਕਿਹਾ ਉਹ ਰਿਵੀਲਿੰਗ ਹੈ ਕਿ ਵੀ ਅਗੇਨ ਮੋਦੀ ਦੇ ਨਾਲ ਗੱਲ ਪਾਕਿਸਤਾਨ ਦੇ ਮੁੱਦੇ 'ਤੇ ਵੀ ਦੂਜੇ 'ਤੇ ਵੀ। ਔਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਉਹੀ ਜਿਹੜਾ ਯੰਗ ਮੈਨ ਨੇ ਲਿਖ ਕੇ ਭੇਜਿਆ ਵੀ ਗਰੁੱਪ ਦੇ ਵਿੱਚ ਕਿ ਹੁਣ ਤੂੰ ਕੁੱਟਣਾ ਬੰਦ ਕੀਤਾ ਕਰੀ ਆਪਣੀ ਹੁਣ ਮੋਦੀ ਦਾ ਹਾਲ ਇਹੀ ਹੈ। ਪਰ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਲਾਲੰਪੁਰ ਮਲੇਸ਼ੀਆ ਦੇ ਵਿੱਚ ਮੀਟ ਹੋਣ ਵਾਲੀ ਹੈ, ਜੇ ਉਹਦੇ 'ਚ ਪ੍ਰੈਜ਼ੀਡੈਂਟ ਟਰੰਪ ਤਾਂ ਸ਼ਾਇਦ ਜਾਣਗੇ। ਹੁਣ ਜੇ ਮੋਦੀ ਉੱਥੇ ਜਾਂਦਾ ਹੈ, ਉੱਥੇ ਮੋਦੀ ਨੂੰ ਅੰਦਰ ਵਾੜ ਕੇ ਫਿਰ ਟਰੰਪ ਉਹਨੂੰ ਯਾਦ ਕਰਵਾਉਂਦਾ ਹੈ ਜਾਂ ਮੀਡੀਆ 'ਚ, ਔਰ ਇਹ ਵੀ ਇਹਨਾਂ ਦੇ ਮੀਡੀਆ ਦੀਆਂ ਹੀ ਜਿਹੜੀਆਂ ਨੇ ਉਹ ਕਿਆਸਰ ਆਈਆਂ ਨੇ। ਡੇਜ਼ ਅਹੈਡ ਆਫ ਪੋਸੀਬਲ ਮੀਟਿੰਗ ਇਨ ਕੋਲਾਲੰਪੁਰ ਐਂਡ ਐਮਿਡਸ ਇੰਟੈਂਸ ongoing trade negotiations, United States President Donald Trump called Prime Minister Modi on Tuesday to extend Deepavali greetings। ਹੁਣ ਅਜੇ ਕਿਉਂਕਿ ਜਿਹੜਾ ਮੀਟਿੰਗ ਕੋਲਾਲੰਪੁਰ 'ਚ ਹੋਏਗੀ ਤਾਂ ਮੋਦੀ ਜਾਇਆ, ਮੈਨੂੰ ਲੱਗਦਾ ਵੀ ਮੋਦੀ ਨੇ 12th ਆਵਰ 'ਤੇ ਪਿੱਛੇ ਹਟ ਜਾਣਾ ਕਿਉਂਕਿ ਜਿਵੇਂ ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਅਮਰੀਕਾ ਦੇ ਕੋਲ ਐਸਾ ਜਿਹੜਾ ਇਹਦਾ ਮਸੌਦਾ ਹੈਗਾ ਕੋਈ ਜਿਹਦੇ ਥੱਲੇ ਇਹ ਬਿਲਕੁਲ ਮੌਨੀ ਬਾਬਾ ਬਣਿਆ ਹੋਇਆ ਔਰ ਟਰੰਪ ਇੱਕ ਤੋਂ ਬਾਅਦ ਇੱਕ ਛੱਕੇ ਤੋਂ ਬਾਅਦ ਛੱਕਾ ਜਿਹੜਾ ਉਹ ਮਾਰ ਕੇ ਦੱਸ ਰਿਹਾ ਕਿ ਭਾਈ ਅਸੀਂ ਤਾਂ ਇਵੇਂ ਹੀ ਪ੍ਰੇ ਕਰ ਰਹੇ ਹਾਂ ਜਿਵੇਂ ਉਹ ਕਦੇ ਤੁਸੀਂ ਬਿੱਲੀ ਨੂੰ ਦੇਖੋ ਜਦੋਂ ਚੂਹੇ ਨੂੰ ਮਾਰਦੀ ਹੈ, ਜਦੋਂ ਰੱਜੀ ਹੁੰਦੀ ਹੈ ਉਦੋਂ ਫਿਰ ਉਹਨੂੰ ਛੱਡ ਦਿੰਦੀ ਹੈ, ਚੂਹਾ ਦੌੜਦਾ ਫਿਰ ਉਹ ਜਾ ਕੇ ਉਹਨੂੰ ਫੜ ਕੇ ਫਿਰ ਲਿਆਉਂ ਫਿਰ ਛੱਡ ਦਿੰਦੀ ਹੈ ਔਰ ਬੜੀ ਜ਼ਾਲਮ ਹੈ ਉਸ ਪੱਖੋਂ। ਸੋ ਮੈਨੂੰ ਇਹ ਲੱਗਦਾ ਵੀ ਟਰੰਪ ਨੂੰ ਜਿਹੜਾ ਉਹ ਮੋਦੀ ਵੀ ਕਹਿੰਦਾ ਹੋਣਾ ਉਹ ਬਲਮਾ ਜ਼ਾਲਮਾ ਮੇਰਾ ਕਿਹੜਾ ਛੱਡ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ।
5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tvt4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।